ਲਓ ਜੀ, ਪੰਜਾਬੀ ਬ੍ਰਾਂਚ ਵਿੱਚ ਜੀ ਆਇਆਂ ਨੂੰ ਅਤੇ ਸਤਿ ਸ੍ਰੀ ਅਕਾਲ। ਜਿੱਥੇ ਉਹ ਹੱਸਦੇ ਰਹੋ, ਵਸਦੇ ਰਹੋ। ਲਾਹੌਰ ਵਿੱਚ ਚੱਲ ਰਹੀ ਹੈ ਬਸੰਤ, ਅਤੇ ਕੱਲ੍ਹ ਸੀ ਜ਼ਰਾ ਪੀਕ ਦਾ ਟਾਈਮ, ਅਤੇ ਕਹਿੰਦੇ ਸਨ ਕਿ ਜੀ ਜਿਹੜੀ ਗੁੱਡੀ ਨਹੀਂ ਉੜੀ ਜੁਮੇ ਨੂੰ ਉਹ ਉੱਡੇਗੀ ਹਫਤੇ ਵਾਲੇ ਦਿਨ, ਅਤੇ ਉੱਡੀ ਹੈ ਲੇਕਿਨ ਜਿਹੜੀ ਤਵੱਕੋ ਸੀ ਉਹ ਨਹੀਂ ਉੱਡੀ। ਅਤੇ ਕੱਲ੍ਹ ਅਸੀਂ ਰੌਲਾ ਪਾ ਲਿਆ ਸੀ, ਕਾਫੀ ਚੋਈ ਸਾਹਿਬ ਨੇ ਵੀ ਸਿਆਪਾ ਕੀਤਾ ਕਿ ਜੀ ਕਿ ਲੋਕਾਂ ਦੀ ਮਾਸ਼ੀ ਹਾਲਤ ਕੋਈ ਨਹੀਂ, ਇਹ ਤਾਂ ਅਮੀਰਾਂ ਦਾ ਫੈਸਟੀਵਲ ਬਣ ਕੇ ਰਹਿ ਗਿਆ ਬਸੰਤ। ਉਹ ਅਸੀਂ ਵੇਖਿਆ ਵੀ ਕਿ ਪੂਰਾ ਇਸਲਾਮਾਬਾਦ ਦਾ ਡਿਪਲੋਮੈਟ ਜਿਹੜਾ ਪਹੁੰਚਿਆ ਹੋਇਆ ਲਾਹੌਰ, ਉਹਨੂੰ ਵੀ ਗੁੱਡੀ ਨਹੀਂ ਉਡਾਉਣੀ ਆਉਂਦੀ, ਉਹਨੇ ਬਸ ਪਾਰਟੀ ਕਰਨੀ, ਉਹਨੇ ਰੰਗ ਵੇਖਣੇ ਕਿ ਵਾਹ ਜੀ ਵਾਹ, ਢੋਲ ਵੱਜ ਰਹੇ ਨੇ, ਵਾਜੇ ਵੱਜ ਰਹੇ ਨੇ। ਗੋਰਾ ਤਾਂ ਹੋ ਗਿਆ ਹੋਣਾ ਖੁਸ਼। ਅਤੇ ਅੱਜ ਅਸੀਂ ਜ਼ਰਾ ਰੋਸ਼ਨੀ ਪਾਵਾਂਗੇ ਕਿ ਆਮ ਆਦਮੀ ਵੀ ਕੋਈ ਖੁਸ਼ ਹੋਇਆ ਕਿ ਨਹੀਂ ਉਹਦੇ ਨਾਲ, ਕੋਈ ਬਸੰਤ ਮਨਾਉਣ ਨਾਲ ਪੰਜਾਬ ਦੀ ਕੋਈ ਲਾਹੌਰ ਦੀ ਆਵਾਮ ਨੂੰ ਵੀ ਸੁੱਖ ਦਾ ਸਾਹ ਮਿਲੇਗਾ ਜਾਂ ਨਹੀਂ। ਅਤੇ ਇਹ ਵੀ ਵੇਖਾਂਗੇ, ਚੋਈ ਸਾਹਿਬ ਨੂੰ ਪੁੱਛਾਂਗੇ ਕਿ PTI ਦਾ ਪ੍ਰੋਟੈਸਟ ਹੋਇਆ ਕਿਸ ਤਰ੍ਹਾਂ ਅਤੇ ਕਿਸ ਤਰ੍ਹਾਂ ਚੱਲ ਰਿਹਾ, ਅਤੇ ਨਤੀਜਾ ਕੀ ਨਿਕਲੇਗਾ ਜਾਂ ਬੇਨਤੀਜੇ ਖ਼ਤਮ ਹੋ ਜਾਣਾ। ਚੋਈ ਸਾਹਿਬ। ਹਾਂਜੀ ਰਾਣਾ ਸਾਹਿਬ, ਉਹ ਤੁਸੀਂ ਡਿਪਲੋਮੈਟਸ ਦੀ ਗੱਲ ਕੀਤੀ, ਹਾਂ। ਅਤੇ ਡਿਪਲੋਮੈਟ ਐਡੀ ਆਸਾਨੀ ਨਾਲ ਖੁਸ਼ ਵੀ ਨਹੀਂ ਹੋਏ। ਪਹਿਲਾਂ ਉਹਨਾਂ ਨੂੰ ਬੜੇ ਮਸਾਇਲ ਵੀ ਹੋ ਗਏ ਸੀ। ਅੱਛਾ। ਹਾਂ, ਉਹ ਤੁਹਾਨੂੰ ਅੰਦਰ ਦੀ ਖਬਰ ਦੇ ਦਈਏ। ਵਾਹ ਜੀ ਵਾਹ। ਉਹ ਇਹ ਕਿ ਜਦੋਂ ਇਸਲਾਮਾਬਾਦ ਧਮਾਕਾ ਹੋਇਆ ਜੁਮੇ ਵਾਲੇ ਦਿਨ, ਉਸ ਤੋਂ ਬਾਅਦ ਡਿਪਲੋਮੈਟਸ ਨੂੰ ਉਹਨਾਂ ਨੇ ਅਲਰਟ ਜਾਰੀ ਕੀਤਾ ਸੀ ਕਿ ਤੁਸੀਂ ਹੋਟਲ ਤੋਂ ਬਾਹਰ ਨਹੀਂ ਨਿਕਲਣਾ। ਓਏ ਹੋਏ ਹੋਏ ਹੋਏ, ਇਹ ਤਾਂ ਮੈਂ ਖਬਰੋਂ ਮੇਰੀ ਨਜ਼ਰ ਤੋਂ ਲੰਘੀ ਨਹੀਂ। ਅਤੇ ਉਹ ਇਸ ਕਰਕੇ ਸਾਰੇ ਪਰੇਸ਼ਾਨ ਹੋ ਗਏ ਸੀ। ਅਤੇ ਫਿਰ ਆਸਤਾ ਆਸਤਾ ਉਹਨਾਂ ਨੇ ਉਹ ਚੈੱਕ ਚੁੱਕ ਕਰਕੇ ਜੇ ਉਹ ਤੇ ਜ਼ਰਾ ਡਰ ਵੀ ਗਏ। ਉਹ ਯਾਨੀ ਕਿ ਉਹ ਰੰਗ 'ਚ ਭੰਗ ਪਿਆ ਉਹਨਾਂ ਦੀ ਬਸੰਤ 'ਚ ਵੀ। ਅਤੇ ਫਿਰ ਉਹਨਾਂ ਨੇ ਆਸਤਾ ਆਸਤਾ ਉਹਨਾਂ ਨੂੰ ਥੋੜ੍ਹਾ ਜਿਹਾ ਜ਼ਰਾ ਕਰਕੇ ਜੀ ਕਿ ਨਹੀਂ ਕੋਈ ਥ੍ਰੈਟ ਨਹੀਂ, ਅਤੇ ਫਿਰ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਆਪ ਜਾਓ। ਇਹ ਗੋਰਾ ਇੰਨਾ ਡਰਦਾ ਕਿਉਂ ਹੈ? ਧਮਾਕਾ ਹੁੰਦਾ ਬਲੋਚਿਸਤਾਨ, ਡਰ ਇੱਥੇ ਜਾਂਦਾ, ਘਰੋਂ ਨਹੀਂ ਨਿਕਲਦਾ। ਹਾਂ, ਉਹ ਰਾਣਾ ਸਾਹਿਬ ਤੁਹਾਨੂੰ ਪਤਾ ਕਿ ਜ਼ਾਹਰ ਜਿਹਨਾਂ ਮੁਲਕਾਂ ਦੇ ਲੋਕ ਆ ਉੱਥੇ ਉਸ ਨਾਲ ਧਮਾਕੇ ਤਾਂ ਨਹੀਂ ਨਾ ਹੁੰਦੇ, ਅਤੇ ਉਹ ਇਸ ਕਰਕੇ ਇੱਕ ਪੂਰਾ ਉਹਦਾ ਅਸਰ ਤਾਂ ਹੁੰਦਾ ਨਾ, ਜਿੱਥੇ ਤੁਸੀਂ ਬੜੇ ਪੀਸਫੁਲ ਕਿਸੇ ਮੁਲਕ 'ਚ ਆਏ। ਇਹ ਗੱਲ ਮੈਂ ਪੁੱਛਣਾ ਚਾਹ ਰਿਹਾ ਹਾਂ, ਹੈ ਪੀਸਫੁਲ ਮੁਲਕ ਤੋਂ ਆਏ ਨੇ। ਹਾਂਜੀ। ਅਤੇ ਇਹ ਜਿਹੜਾ ਧਮਾਕੇ ਦਾ ਅਸਰ, ਬਸੰਤ ਦਾ ਤਾਸੁਰ ਤਾਂ ਗਲਤ ਨਹੀਂ ਹੋਇਆ ਉਹਨਾਂ ਦੇ ਜ਼ਹਨ 'ਚ? ਨਹੀਂ, ਉਹ ਲੇਕਿਨ ਜ਼ਾਹਰ ਧਮਾਕੇ ਦਾ ਅਸਰ ਤਾਂ ਹੋਇਆ। ਹਾਂ, ਧਮਾਕੇ ਦਾ ਹੋਇਆ ਨਾ। ਯਾਨੀ ਜਿਸ ਤਰ੍ਹਾਂ ਉਹਨਾਂ ਨੇ ਖੁੱਲ੍ਹ ਕੇ ਉਹ ਮਤਲਬ ਉੱਤੇ ਛੱਤਾਂ 'ਤੇ ਜਾਣਾ ਸੀ, ਇਸ ਤਰ੍ਹਾਂ ਖੁੱਲ੍ਹ ਕੇ ਉਹਨਾਂ ਨੇ ਪਾਰਟੀਆਂ ਅਟੈਂਡ ਕਰਨੀਆਂ ਸੀ, ਗੱਪਾਂ ਲਾਉਣੀਆਂ ਸੀ, ਉਹ ਉਹਨਾਂ ਨੇ ਲਾਈਆਂ ਵੀ। ਅਤੇ ਅੰਦਰ ਅੰਦਰ ਹਲਕਾ ਹਲਕਾ ਉਹਨਾਂ ਦਾ ਜਿਹੜਾ ਖਤਰਾ ਹੁੰਦਾ ਨਾ, ਖੌਫ, ਕਿਉਂਕਿ ਇੱਕ ਵਾਕਿਆ ਹੋ ਗਿਆ ਨਾ। ਬਿਲਕੁਲ ਬਿਲਕੁਲ। ਅਤੇ ਉਹਦੀ ਵਜ੍ਹਾ ਨਾਲ। ਹਾਂ, ਲੇਕਿਨ ਇਹ ਵੀ ਹੋ ਸਕਦਾ ਵਾਜੇ ਵੀ ਬਹੁਤ ਵੱਜਦਾ ਲਾਹੌਰ ਵਿੱਚ। ਵਾਜਾ ਵੱਜਿਆ ਕਿ ਨਹੀਂ? ਨਹੀਂ, ਵਾਜਾ ਤੇ ਤੁਹਾਨੂੰ ਪਤਾ ਫਿਰ ਨਾ, ਉਹ ਤਾਂ ਨੀਂਦ ਹਰਾਮ ਕੀਤੀ ਹੋਈ ਹੈ ਪੂਰੇ ਉੱਥੇ। ਉਹ ਤਾਂ ਇਹਨਾਂ ਨੇ ਲੋਰੀਆਂ ਦਾ ਇੱਕ ਖਾਸਾ ਹੈ। ਗੋਰਾ ਉਸ ਤੋਂ ਪਰੇਸ਼ਾਨ ਹੋਣਾ, ਧਮਾਕਿਆਂ ਤੋਂ ਨਹੀਂ ਹੋਣਾ, ਵਾਜਿਆਂ ਤੋਂ ਹੋਣਾ। ਹਾਂ, ਵਾਜਿਆਂ ਤੋਂ ਵੀ ਉਹ, ਲੇਕਿਨ ਉਹ ਉਸ ਟਾਈਮ ਜ਼ਰਾ ਸ਼ੁਗਲ ਦੇ ਮੂਡ 'ਚ ਹੁੰਦਾ। ਉਸ ਟਾਈਮ ਆਮ ਰੂਟੀਨ 'ਤੇ ਪਰੇਸ਼ਾਨ ਹੁੰਦਾ ਗੋਰਾ, ਗੱਡੀ ਹਾਰਨ ਮਾਰੇ। ਲੇਕਿਨ ਉਹ ਜ਼ਰਾ ਸ਼ੁਗਲ ਦੇ ਮੂਡ 'ਚ ਹੁੰਦਾ, ਉਦੋਂ ਉੱਥੇ ਨਹੀਂ ਹੁੰਦਾ। ਲੇਕਿਨ ਧਮਾਕੇ ਦਾ ਬੜਾ ਅਸਰ। ਅਤੇ ਪਰ ਇਹ ਆ ਕਿ ਉਹ ਕਿੱਥੇ ਜਿਹੜੀ ਆਪਣਾ GOR 1 2 3 ਹੈ, ਉਹ ਸਰਕਾਰੀ ਅਫਸਰ ਵੀ ਇੱਕ ਤਾਂ ਦੋਸਤ ਸੀਗੇ, ਉਹਨਾਂ ਨੇ ਵੀ ਮੈਨੂੰ ਕਿਹਾ ਯਾਰ ਬੜੀ ਤਬਾਹੀ ਹੋਈ ਪਈ ਇੱਥੇ। ਹਾਂਜੀ, ਅਤੇ ਵਾਜੇ ਅਤੇ ਉਹ ਕਹਿੰਦੇ ਨੀਂਦ ਹਰਾਮ ਹੋਈ ਹੈ ਲੋਕਾਂ ਸਾਡੀ। ਅਤੇ ਕੱਲ੍ਹ ਤੁਸੀਂ ਖਬਰ ਫੋੜੀ ਸੀ ਜੀ ਕਿ ਉਹ ਮੀਆਂ ਸਾਹਿਬ ਨੇ ਮਸ਼ਵਰਾ ਦਿੱਤਾ ਸਾਫਟ ਇਮੇਜ ਵਾਸਤੇ, ਅਤੇ ਕਿੰਨਾ ਕੁ ਇਮੇਜ ਬਣਿਆ ਮਰੀਮ ਦਾ? ਪਹਿਲੇ ਤਾਂ ਇਹ ਦੱਸੋ, ਫਿਰ ਅਗਲਾ ਸਵਾਲ ਪੁੱਛਾਂ। ਇਮੇਜ ਰਾਣਾ ਸਾਹਿਬ ਇਹ ਆ ਕਿ ਇੱਕ ਮਤਲਬ ਜ਼ਾਹਰ ਹੈ, ਇੱਕ ਫਰਕ ਤਾਂ ਇੰਨਾ ਪਿਆ। ਉਹਨਾਂ ਨੇ ਪੂਰਾ ਇਨਵੋਲਵ ਕੀਤਾ, ਲੋਕਾਂ ਨੂੰ ਕਰਨੇ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਤਰ੍ਹਾਂ ਕੱਲ੍ਹ ਵੀ ਦੱਸਿਆ ਸੀ ਕਿ ਉਸ ਤਰ੍ਹਾਂ ਕਾਮਯਾਬੀ ਨਹੀਂ, ਕਿਉਂਕਿ ਇੱਕ ਲੀਡ ਦਾ ਫੰਕਸ਼ਨ ਬਣ ਕੇ ਰਹਿ ਗਿਆ ਤਿਉਹਾਰ। ਅਤੇ ਮਹਿੰਗਾ, ਚਰਖੀ ਵੀ ਬੜੀ ਮਹਿੰਗੀ ਆ, ਅਤੇ ਪਿੰਨਾ ਵੀ ਬੜਾ ਮਹਿੰਗਾ ਵਾ, ਅਤੇ ਗੁੱਡੇ ਵੀ ਬੜੇ ਮਹਿੰਗੇ ਨੇ। ਅਤੇ ਲੇਕਿਨ ਕੁਛ ਤੁਸੀਂ ਕਹਿ ਸਕਦੇ ਹੋ ਕੋਈ ਨਾ ਕੋਈ ਅਸਰ ਤਾਂ ਪਿਆ। ਅੱਛਾ, ਪਿਆ ਹੋਏਗਾ ਜ਼ਾਹਰ। ਅਤੇ ਕਿਉਂਕਿ ਜ਼ਾਹਰ ਉਹਨਾਂ ਨੇ ਇੱਕ ਪੂਰਾ ਉਹ ਕੰਪੇਨ ਕੀਤੀ, ਅਤੇ ਨਾਲ ਇਹ ਆ ਕਿ ਤੁਹਾਨੂੰ ਪਤਾ ਉਹ ਫ੍ਰੀ ਲੋਕਾਂ ਨੂੰ ਸਰਵਿਸ ਵੀ ਪ੍ਰੋਵਾਈਡ ਕੀਤੀ। ਤੁਹਾਨੂੰ ਪਤਾ ਨਾ ਯੰਗੂਨ ਉਹਨਾਂ ਨੇ ਦਿੱਤਾ ਹੈ, ਬਿਲਕੁਲ। ਉਹ ਪੂਰੇ ਲਾਸ ਫ੍ਰੀ ਲੋਕਾਂ ਨੂੰ ਚੱਕ ਰਹੀ। ਅੱਛਾ, ਉਹਦੇ ਵਿੱਚ ਵੀ ਇਹ ਖਬਰ ਆ ਕਿ ਉਹ ਵੱਡੀ ਜਿਹੜੀ ਲੰਬੀ ਡਰਾਈਵ ਉਹਦੇ ਲਈ ਨਹੀਂ ਚੁੱਕਦੇ। ਅੱਛਾ, ਥੋੜੀ ਕਰੀਬ ਵਾਲਿਆਂ ਉਹਨਾਂ ਨੇ 15 ਡਰਾਈਵ ਉਹਨਾਂ ਨੂੰ ਹਰ ਉੱਥੇ ਬੱਸਾਂ ਵੀ ਚਲਾਈਆਂ ਸਨ। ਹਾਂ, ਲੇਕਿਨ ਮੇਜਰ ਇਹਨਾਂ ਨੇ ਯੰਗੂ ਨੂੰ ਦਿੱਤਾ। ਅੱਛਾ, ਪੂਰੇ ਲਾਹੌਰ 'ਚ ਨਾ ਉਹ ਫ੍ਰੀ 3 ਦਿਨ ਲਈ ਸਵਾਰੀਆਂ ਚੁੱਕਣਗੇ, ਲੇਕਿਨ ਛੋਟੇ ਛੋਟੇ ਸਟਾਫ ਉਹ ਕੰਪਨੀ ਦੇ ਫਿਰ ਕਿਲੋਮੀਟਰ ਦਾ ਹਿਸਾਬ ਉਹਨਾਂ ਨੂੰ, ਉਹ ਕੰਪਨੀ ਵਾਲਿਆਂ ਨੇ ਉਹਨਾਂ ਨੂੰ ਟਾਰਗੇਟ ਦਿੱਤਾ 15 ਰਾਈਡਾਂ ਦਾ। ਅੱਛਾ, ਅਤੇ ਕਿਉਂਕਿ ਇਹਨਾਂ ਨੇ ਨਾ ਪੂਰੀ ਜਿਹੜੀ ਉਹ ਐਡਵਰਟੀਜ਼ਮੈਂਟ ਆ, ਯਾਨੀ ਕਿ ਲਾਹੌਰ ਤੁਸੀਂ ਜਾਓ ਨਾ, ਅਤੇ ਹਰ ਪੋਲ ਦੇ ਉੱਤੇ ਇੱਕ 7up ਅਤੇ ਇੱਕ ਯੰਗੂ ਹੈ, ਇੱਕ 7up ਇੱਕ ਯੰਗੂ, ਇਸ ਤਰ੍ਹਾਂ ਉਹਨਾਂ ਨੂੰ ਯੰਗੂ ਉਹਨਾਂ ਨੂੰ ਪੂਰੀ ਲਾਹੌਰ ਦੀ ਐਡਵਰਟੀਜ਼ਮੈਂਟ ਦੇ ਦਿੱਤੀ। 7up ਮੁਫਤ ਨਹੀਂ, 7up ਨੇ ਵੀ ਪੈਸੇ ਦਿੱਤੇ ਹੋਣੇ। ਅੱਛਾ, ਮੁਫਤ ਤੇ ਕੋਈ ਸ਼ਾਇਦ ਨਹੀਂ ਦੇਣਾ। ਅਤੇ ਯੰਗੂ ਵਾਲਿਆਂ ਨੂੰ ਇਹ ਹੈ ਕਿ ਉਹਨਾਂ ਨੇ ਪੂਰਾ ਉਹ ਆਪਣਾ ਸਪੇਸ ਦੇ ਦਿੱਤੀ ਡਿਸਟ੍ਰਿਕਟ ਗੌਰਮੈਂਟ ਨੇ। ਉਹਨਾਂ ਨੇ ਉਹ ਇਨ ਰਿਸਪੌਂਸ ਉਹਨਾਂ ਨੂੰ ਉਹ ਪੂਰੀਆਂ ਰਾਈਡਾਂ ਫ੍ਰੀ ਦੇ ਦਿੱਤੀਆਂ। ਇਹ ਸਾਰਾ ਯਾਨੀ ਕਿ ਪੂਰਾ ਸਾਰਾ ਇੱਕ ਇਨਵੋਲਵਮੈਂਟ ਤਾਂ ਹੋਈ ਨਾ ਉਸ ਤਰ੍ਹਾਂ ਲੋਕਾਂ ਦੀ। ਅਤੇ ਲੇਕਿਨ ਇਹ ਹੈ ਕਿ
ਉਸ ਤਰ੍ਹਾਂ ਵਲਵਲਾ ਨਹੀਂ ਸੀ ਉਹ ਇਹਦੇ ਤੇ ਚ ਕਾਫੀ। ਲੱਗ ਰਿਹਾ। ਹਾਂਜੀ ਚਲੋ ਤਾਂ ਜਿਹੜੇ ਦੋਸਤ ਗਏ ਨੇ ਮਨਾਨ ਬਸੰਤ ਆਣਗੇ ਤਾਂ ਉਹਨਾਂ ਕੋਲੋਂ ਪੁੱਛਾਂਗੇ ਕਿੱਥੇ ਕਿੱਥੇ ਵਲਵਲਾ ਸੀ, ਕਿੱਥੇ ਕਿੱਥੇ ਨਹੀਂ ਸੀ। ਕੋਈ ਸ਼ਹਿਰ ਲਾਹੌਰ ਵੀ ਤਾਂ ਵੱਡਾ ਹੋ ਗਿਆ। ਏਅਰਪੋਰਟ ਦੇ ਇਲਾਕੇ 'ਚ ਤੇ ਕਹਿੰਦੇ ਬੰਦ ਕੀਤੀ ਪਤੰਗ, ਕਿਉਂਕਿ ਉਹ ਜਹਾਜ਼ਾਂ ਦੀ ਵਜ੍ਹਾ ਤੋਂ, ਹਾਂ ਮੌਸਮ ਦੀ ਵਜ੍ਹਾ ਤੋਂ। ਤੇ ਅੱਧੀ ਅਲੀਟ ਤੇ ਏਅਰਪੋਰਟ ਦੇ ਇਰਦ ਗਿਰਦ ਹੀ ਚਲੀ ਗਈ ਨਾ, DH ਪੂਰਾ ਬਣ ਗਿਆ ਏਅਰਪੋਰਟ ਦੇ ਇਰਦ ਜੀ ਗਿਰਦ। ਜੀ ਜੀ ਬਿਲਕੁਲ। ਤੇ ਉਧਰ ਵੀ ਮੇਰਾ ਖਿਆਲ ਹੈ ਕਿ ਸ਼ਾਇਦ ਨਾ ਉੱਡੀ ਹੋਵੇ। ਲੇਕਿਨ ਚੋਈ ਸਾਹਿਬ ਗਵਰਨੈਂਸ ਤੇ ਕੀ ਫਰਕ ਪੈਣਾ ਬਸੰਤ ਦਾ? ਹੁਣ ਇਮੇਜ ਤੇ ਠੀਕ ਹੋ ਗਿਆ, ਮੀਆਂ ਸਾਹਮਣੇ ਕਰ ਇਹ ਲਿਆ। ਗਵਰਨੈਂਸ ਤੇ ਰਾਣਾ ਸਾਹਿਬ ਮਤਲਬ ਕੰਮ ਤੇ ਕੀਤਿਆਂ ਨਾ ਹੁੰਦਾ ਨਾ, ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਤਾਂ ਨਹੀਂ ਹੁੰਦਾ ਨਾ ਕਿ ਇਮੇਜ ਬਿਹਤਰ ਹੋ ਜਾਏ, ਤੇ ਹੋ ਵੀ ਗਿਆ ਹੋਏਗਾ। ਲੇਕਿਨ ਇਹ ਆ ਕਿ ਉਹ ਤਾਂ ਤੁਸੀਂ ਕੰਮ ਕਰੋਗੇ ਤੇ ਆਪਣਾ ਕੋਈ ਸਟੈਪਸ ਲਓਗੇ ਬਿਲਕੁਲ ਤੇ ਆਪਣੀ ਟਿਕਟਾਕ ਤੋਂ ਬਾਹਰ ਨਿਕਲੋਗੇ, ਕਿਉਂਕਿ ਤੁਹਾਨੂੰ ਪਤਾ ਨਾ ਵਜ਼ੀਰ ਅੱਲਾ ਸਾਹਿਬ ਟਿਕਟਾਕ ਤੋਂ ਬਾਹਰ ਨਹੀਂ ਨਿਕਲਣੀ। ਬਿਲਕੁਲ, ਹਰ ਉਹ ਚੀਜ਼ ਤਾਂ ਜਿਹੜੀ ਹਾਂ। ਟਿਕਟਾਕ ਤੇ ਚੜਾਈ ਜਾਂਦੀ ਹੈ, ਬਿਲਕੁਲ ਠੀਕ ਹੈ ਨਾ। ਉਹ ਤਾਂ ਉਹ ਜਨੇਸ ਅਫਜ਼ਲ ਦੀ ਸੋਸ਼ਲ ਸ਼ਾਦੀ ਮੀਡੀਆ ਦੀ ਤੇ ਹੀ ਕੰਜ਼ੰਪਸ਼ਨ ਲਈ ਹਰ ਚੀਜ਼ ਕਰੀ ਜਾਂਦੇ, ਉਸ ਤੋਂ ਇਲਾਵਾ ਵੀ ਕੰਮ ਕਰਨਾ ਪਏਗਾ। ਕਿਉਂਕਿ ਇਹ ਜਿਹੜਾ ਇੱਕ ਲੋਕਾਂ ਦਾ ਕਨਸੈਪਟ ਹੈ ਨਾ ਸਾਡੇ ਇੱਥੇ, ਇਹ ਮਤਲਬ ਤੁਹਾਨੂੰ ਹੁਣ ਅਸੀਂ ਰੀਸੈਂਟਲੀ ਵੀ ਗਏ ਹਾਂ, ਸਿੰਧ ਦੇ ਲੋਕ ਵੀ ਬਾਸ ਕਾਤੌਰ ਬਾਸਟਨ ਬਲੋਚਿਸਤਾਨ ਦੇ ਲੋਕ ਵੀ ਕਹਿੰਦੇ ਨੇ ਜੀ ਪੰਜਾਬ ਤਰੱਕੀ ਹੋ ਰਹੀ ਹੈ। ਇਹ ਲੋਕਾਂ ਨੂੰ ਰਾਣਾ ਸਾਹਿਬ ਕੋਈ ਨਹੀਂ ਪਤਾ ਤਰੱਕੀ ਕੀ ਹੁੰਦੀ ਹੈ, ਹਾਂ ਸਰਵਿਸ ਡਿਲੀਵਰੀ ਕੀ ਹੁੰਦੀ ਹੈ ਪੂਰੇ ਪੰਜਾਬ ਦੇ ਵਿੱਚ। ਮੈਂ ਹੁਣ ਪੰਜਾਬ 'ਚ ਹੋ ਕੇ ਆਇਆ, ਉੱਥੇ ਇੱਕ ਰੈਵਨਿਊ ਅਫਸਰ ਮਿਲਿਆ, ਉਹਨੇ ਕਿਹਾ ਕੋਈ ਰਜਿਸਟਰੀ ਮੈਨੂੰ ਦੱਸੋ ਕਿ ਫ੍ਰੀ ਹੁੰਦੀ ਹੋਵੇ। ਦੇਖੋ ਉਹ ਤੇ ਗਵਰਨੈਂਸ ਦਾ ਇਸ਼ੂ ਹੈ ਨਾ, ਕਰਪਸ਼ਨ ਦਾ ਹਾਂ issue ਹੈ। ਕਰਪਸ਼ਨ ਦਾ ਇਸ਼ੂ। ਉਹ ਤੇ ਪੁਲਿਸ ਤੋਂ ਲੈ ਕੇ ਥੱਲੇ ਕਲਰਕ ਵਾਬੜਾ ਛਾਬੜਾ ਪਤਾ ਨਹੀਂ ਹੈ, ਬਿਜਲੀ ਵਾਲੇ ਪਾਣੀ ਵਾਲੇ ਵਾਸਾ ਵੂਸਾ, ਉਹ ਸਾਰੇ ਨੇ। ਉਹ ਜਿਹੜਾ ਬਲੋਚੀ ਤੇ ਸਿੰਧੀ ਵੇਖਦਾ ਨਾ ਇੱਥੇ, ਉਹ ਕਹਿੰਦੇ ਨੇ ਕਿ ਪੈਸਾ ਇੱਥੇ ਪੰਜਾਬ ਵਿੱਚ ਬਹੁਤ ਹੈ, ਲੱਗਦਾ ਬਹੁਤ ਹੈ। ਜਿਹੜੇ ਮਰੀਮ ਲਾ ਦਿੰਦੀ ਹੈ ਲਾਹੌਰ ਦੇ ਇੱਕ ਛੋਟੇ ਮਸੂਬੇ ਲਈ, ਉਹ ਬਲੋਚਿਸਤਾਨ ਤੇ ਪੂਰੇ ਸ਼ਹਿਰ ਲਈ ਇੰਨਾ ਬਜਟ ਨਹੀਂ ਹੁੰਦਾ। ਹਾਂ ਇਹ ਗੱਲ ਠੀਕ ਹੈ। ਹਾਂ, ਅਸਲ ਡਿਵੈਲਪਮੈਂਟ ਤੁਸੀਂ ਗੱਲ ਕਰ ਰਹੇ ਹਾਂ ਹੋ, ਉਹ ਬਿਲਕੁਲ। ਲੇਕਿਨ ਇਹ ਲੋਕਾਂ ਨੂੰ ਰਿਲੀਫ ਕੋਈ ਨਹੀਂ। ਹਾਂ ਤੇ ਕਰਪਸ਼ਨ ਤੇ ਬਲੋਚਿਸਤਾਨ ਵੀ ਤੇ ਸਿੰਧ ਵਿੱਚ ਵੀ ਉਹ ਟਕਾ ਕੇ ਵੇ, ਉੱਥੇ ਵੀ ਖਾ ਜਾਂਦੇ ਸਾਰਾ ਬਜਟ। ਕੋਈ ਬਿਊਰੋਕ੍ਰੇਸੀ ਖਾ ਜਾਂਦੀ, ਕੋਈ ਇਹ ਵਾਲੇ ਖਾ ਜਾਂਦੇ, ਕੋਈ ਉਹ ਵਾਲੇ ਖਾ ਜਾਂਦੇ, ਉਹ ਖਾ ਜਾਂਦੇ ਨੇ। ਤੇ ਪੰਜਾਬ ਵਿੱਚ ਥੋੜਾ ਹੋ ਸਕਦਾ 10% ਘੱਟ ਹੋਵੇ, ਕਿਉਂਕਿ ਪੈਸਾ ਬਹੁਤ ਹੈ ਨਾ ਜੀ ਚੋਈ ਸਾਹਿਬ। ਇੱਥੇ ਕਿੰਨਾ ਕੁ ਖਾ ਲੈਣਗੇ, ਉੱਥੇ ਤਾਂ ਪੈਸੇ ਹੀ ਘੱਟ ਜਾਂਦਾ, ਜਿਹੜਾ ਜਾਂਦਾ ਉਹੀ ਖਾ ਪੀ ਜਾਂਦੇ ਨੇ। ਬਿਲਕੁਲ ਇਸ ਤਰ੍ਹਾਂ। ਲੇਕਿਨ ਬਾਕੀ ਜਿਹੜਾ ਹੈ ਕਿ ਰੈਵਨਿਊ ਡਿਪਾਰਟਮੈਂਟ ਆ, ਪੁਲਿਸ ਆ ਜਾਂ ਬਾਕੀ ادارے, ਉੱਥੇ ਤੁਸੀਂ ਫ੍ਰੀ ਕੰਮ ਨਹੀਂ ਰਾਣਾ ਸਾਹਿਬ ਤੁਹਾਡਾ ਹੋ ਸਕਦਾ। ਉਹ ਪੰਜਾਬ ਹੋਵੇ ਜਾਂ ਕੋਈ ਵੀ ਸੂਬਾ, ਉਹ ਇਸਲਾਮਾਬਾਦ ਨਹੀਂ ਹੁੰਦਾ ਚੋਈ। ਹਾਂਜੀ ਉਹ ਤੇ ਅਸਲ ਤੇ ਦੁਨੀਆ 'ਚ ਇਹ ਪੈਰਾਮੀਟਰ ਹੈ ਨਾ ਕਿ ਤੁਹਾਡੀ ਜਿਹੜੀ ਗਵਰਨੈਂਸ ਹੈ ਕਿ ਲੋਕਾਂ ਨੂੰ ਰਿਲੀਫ ਤੇ ਮਿਲੇ ਨਾ। ਮਤਲਬ ਕਿਸੇ ਆਮ ਬੰਦੇ ਨੂੰ ਤਾਂ ਰਿਲੀਫ ਹੀ ਕੋਈ ਨਹੀਂ, ਉਹਨੇ ਪੈਸੇ ਦੇਣੇ ਕੰਮ ਹੋਣਾ। ਹੁਣ ਤੁਸੀਂ ਮਤਲਬ ਪੁਲਿਸ ਦੇਖ ਲਓ, ਪੰਜਾਬ ਪੁਲਿਸ, ਇਹ ਕਹਿੰਦੇ ਜੀ ਸੀ ਇੰਨੇ ਇਹਨਾਂ ਨੇ ਖਰਚੇ ਕਰ ਲਿਆ ਜੀ, ਇਹਨਾਂ ਨੇ ਮਤਲਬ ਰਿਸਪੌਂਸ ਟਾਈਮ DIG ਤੇ SP ਤੇ ਐਡੀਸ਼ਨਲ IG, ਇੱਕ ਮਤਲਬ ਪੂਰੀ ਇੱਕ ਲੰਬੀ ਲਾਈਨ ਹਰ ਸ਼ਹਿਰ ਦੇ, ਲਾਹੌਰ ਤੋਂ ਲੱਗ ਕੇ ਹਰ ਜਗ੍ਹਾ ਤੇ। ਲੇਕਿਨ ਇੱਕ ਉਹ ਗਟਰ 'ਚ ਗਿਰਨੇ ਵਾਲਾ ਵਾਕਿਆ ਹੋਇਆ ਉਹ ਖਤੂਨ ਦਾ, ਉਹ ਤੇ ਬੜਾ। ਉਹਦੇ ਤੁਸੀਂ ਹਸਬੈਂਡ ਦੀ ਜਿਹੜਾ ਖਤੂਨ ਦਾ ਸ਼ੋਹਰ ਸੀ, ਉਹਦੀ ਤੁਸੀਂ ਸੁਣੀ ਉਹਦਾ ਇੰਟਰਵਿਊ? ਮੈਂ ਸੁਣਿਆ, ਉਹ ਤੇ ਦਿਲ ਦਾ ਲਾ ਦਿੰਦਾ। ਅੱਛਾ, ਉਹਦੇ ਸਾਹਮਣੇ ਗਿਰੀ ਹੈ ਖਤੂਨ। ਕਿਸੇ ਰੈਸਕਿਊ ਵਾਲੇ ਨੇ ਸਿਰਫ ਇਹ ਕਿਹਾ ਕਿ ਇਹ ਤੇ ਮਤਲਬ ਪਾਇਪ ਵੀ ਐਡਾ ਵੱਡਾ ਨਹੀਂ, ਗਿਰੀ ਵੀ ਹੈ ਕਿ ਨਹੀਂ ਹੈ। ਤੇ ਪੁਲਿਸ SHO ਨੂੰ ਚੁੱਕ ਕੇ ਲੈ ਗਿਆ, ਤੇ SP ਜਿਹੜੇ ਕਹਿੰਦੇ ਜੀ PSP ਬੜੇ ਪੜ੍ਹੇ ਲਿਖੇ ਹੁੰਦੇ, ਨਹੀਂ ਉਹਦੇ ਸਾਹਮਣੇ ਤਸ਼ੱਦਦ ਕੀਤਾ। ਤੇ ਉਹਨੂੰ ਕਹਿੰਦੇ ਰਿਹਾ ਕਿ ਦੱਸ ਉਹ ਕਿਤੇ ਦੌੜੀ ਆ, ਤੂੰ ਕਿਤੇ ਰਕਸ਼ੇ 'ਚ ਬਿਠਾਈ ਆ, ਤੂੰ ਗਾਇਬ ਕੀਤੀ ਹੈ, ਠੀਕ ਹੈ ਨਾ। ਉਹ ਤੇ ਮਤਲਬ ਉਹ ਤੇ ਪੰਜਾਬ ਪੁਲਿਸ ਤੇ ਜਿਹੜਾ ਵਾਕਿਆ ਹੈ, ਮਰੀਮ ਨੇ ਬਾਕੀ ਦੇਖੋ ਜਿਹੜੇ ਪ੍ਰੋਜੈਕਟ ਦੇ ਲੋਕ ਉਹ ਬਦਲ ਕਰਦੇ, ਪਰਚੇ ਦਿੱਤੇ, ਤੇ ਪੰਜਾਬ ਪੁਲਿਸ ਦਾ ਵੀ ਪਰਚਾ ਦੇਣਾ ਚਾਹੀਦਾ ਸੀ ਨਾ। ਇਹਨਾਂ ਨੂੰ ਵੀ SP ਨੂੰ ਫਰਕ ਕਰ ਦੇਣਾ, ਨੌਕਰੀ ਤੇ ਜਾਂਦਾ, SHO ਵੀ ਜਾਂਦਾ। ਦੇਖੋ ਕਿਹੜਾ ਕੋਈ ਚੌਧਰੀ ਹੁੰਦਾ ਨਾ, ਆਪਣੇ ਗੁੰਡੇ ਨੂੰ ਗਲਤੀ ਵੀ ਹੋ ਜਾਵੇ, ਫੜਿਆ ਜਾਏ ਨਾ ਚੋਰੀ ਕਰਦੇ ਤੇ ਕੋਈ ਵਾਰਦਾਤ ਪਾਉਂਦੇ, ਤੇ ਉਹਨੂੰ ਕੁਝ ਨਹੀਂ ਕਹਿੰਦਾ, ਉਹਨੂੰ ਰੋਕ ਲੈਂਦਾ ਤੇ ਆਪਣੇ ਜਿਹੜਾ ਨਾ ਕਮੀ ਨੂੰ ਅੱਗੇ ਕਰ ਦਿੰਦਾ। ਇਹ ਸੀ, ਇਹ ਨਹੀਂ ਸੀ। ਹਾਂ ਉਹ ਪ੍ਰੋਜੈਕਟ ਮੈਨੇਜਰ ਤੇ ਵਿਚਾਰਾ ਉਹਨਾਂ ਨੇ ਉਹਦੇ ਗਲੇ 'ਚ ਰੱਸੀ ਪਾ ਲਈ। ਜਿਹੜਾ ਪ੍ਰਾਈਵੇਟ ਕੰਟਰੈਕਟਰ ਉਹਦੇ ਵੀ ਗਲੇ 'ਚ ਰੱਸੀ ਪਾ ਲਈ। ਜਿਹੜਾ ਪੁਲਿਸ ਜਿਹੜਾ ਹੁਣ ਤੁਸੀਂ ਦੱਸੋ ਜੀ, ਉਹ ਕਹਿੰਦੇ ਜੀ ਸੇਫ ਸਿਟੀ, ਪੂਰਾ ਲਾਹੌਰ ਕੈਮਰਿਆਂ ਦੀ ਸਰਵੇਲੈਂਸ 'ਚ ਹੈ। ਸੇਫ ਸਿਟੀ ਤੋਂ ਪੁਲਿਸ, ਮਤਲਬ ਪੁਲਿਸ ਦੀ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਕੀ ਸਾਇੰਟੀਫਿਕ ਇਨਵੈਸਟੀਗੇਸ਼ਨ? ਤੁਸੀਂ ਇਹ ਦੇਖੋ ਕਿ ਪੂਰੇ ਸੇਫ ਸਿਟੀ ਦੇ ਕੈਮਰਿਆਂ 'ਚ ਉਹ ਰਕਸ਼ੇ ਨੂੰ ਚੈੱਕ ਕੀਤੇ ਬਗੈਰ ਉਹਨਾਂ ਨੇ ਕੁੱਟਣਾ ਸ਼ੁਰੂ ਕਰਤਾ। ਓਏ ਹੋਏ। ਇਸ ਤੋਂ ਮੈਨੂੰ ਯਾਦ ਆ ਗਈ CCD, ਹਾਂ, ਜਦੋਂ CCD ਬੰਦੇ ਮਾਰੇਗੀ ਪੰਜਾਬ ਦੇ ਵਿੱਚ, ਤੇ ਫਿਰ SHO ਜਿਹੜਾ ਆਮ ਆ ਤੇ SP ਆ, ਉਹ ਵੀ ਬੰਦੇ ਨੂੰ ਕੁੱਟੇਗਾ, ਵੀ ਉਹ ਕਹੇਗਾ ਕਿ ਆਪਣੀ ਜਿਹੜੀ ਬੁੱਢੀ ਆ ਉਹ ਤੂੰ ਗਟਰ ਤੇ ਨਹੀਂ ਡਿੱਗੀ, ਉਹ ਭਜਾਈ ਆ, ਕਦੇ ਰਕਸ਼ੇ 'ਚ ਬਿਠਾ ਕੇ ਭੇਜੀ ਆ, ਗਾਇਬ ਕੀਤੀ, ਦੱਸੋ ਕੀ? ਬਸ ਇਹੀ ਹੋਇਆ। ਮਤਲਬ ਇਹ ਸਾਇੰਟੀਫਿਕ ਇਨਵੈਸਟੀਗੇਸ਼ਨ ਕੀ ਹੈ ਇਸ ਮੁਲਕ 'ਚ? ਕੋਈ ਨਹੀਂ, ਉਹ ਤੇ ਜਾਂਦੇ ਹੀ ਨਹੀਂ ਹੈ। ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਦਾ ਹੁਣ HRCP ਦੀ ਰਿਪੋਰਟ ਆਉਣ ਵਾਲੀ ਹੈ। ਉਹ ਕਹਿੰਦੇ ਉਹ ਬੜੀ ਖਤਰਨਾਕ ਹੋਣੀ ਹੈ। ਪਹਿਲੇ ਇਹਨਾਂ ਨੇ ਕੰਟਰੋਵਰਸ਼ੀਅਲ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਕਿ ਅਸੀਂ ਕੁਝ ਨਹੀਂ ਕੀਤਾ, ਤੇ ਇਹ ਸਾਰੇ ਐਲੀਗੇਸ਼ਨਸ ਨੇ, ਉਹ ਗੱਲਾਂ ਚੱਲ ਰਹੀਆਂ ਨੇ। ਲੇਕਿਨ ਮੇਰਾ ਖਿਆਲ ਹੈ ਕਿ ਇਹਦੀ ਅਗਰ ਕੋਈ ਮੁਲਕ ਹੁੰਦਾ ਨਾ ਜਿੱਥੇ ਥੋੜ੍ਹੀ ਜਿਹੀ ਵੀ ਕੋਈ ਡੈਮੋਕ੍ਰੇਸੀ ਹੁੰਦੀ, ਚੱਲ ਰਹੀ ਹੁੰਦੀ, ਤੇ ਇਸ ਦਾ ਫ੍ਰੀ ਫੇਅਰ ਟਰਾਇਲ ਹੋਣਾ ਚਾਹੀਦਾ ਸੀ। ਇਹ ਜਿਹੜੇ ਮਾਰੇ ਨੇ ਬੰਦੇ, ਉਹ ਤੇ ਨਾਮ ਕੋਈ ਨਹੀਂ ਹੋਗਾ ਇੱਧਰ, ਚੂँਕਿ ਇਹ ਸਾਰਾ ਖਾਬਾ ਪ੍ਰੋਗਰਾਮ ਚੱਲ ਰਿਹਾ। ਇਹ ਸਿਆਸੀ ਨਿਜ਼ਾਮ ਹੈ, ਖਾਬਾ ਪ੍ਰੋਗਰਾਮ। ਇੱਥੇ 'ਚ ਸਾਰੇ ਰਲੇ ਮਿਲੇ ਨੇ,
ਸਾਰੇ ਅਦਾਰੇ ਅੱਗੇ ਪਿੱਛੇ ਰਲੇ ਮਿਲੇ ਨੇ। ਇਹ ਮੱਝਾਂ ਦੀ ਭੈਣਾਂ ਹੁੰਦੀਆਂ ਨੇ, ਇਹ ਕਿਸੇ ਨੂੰ ਕਾਣਾ ਨਹੀਂ ਕਰਦੀਆਂ। ਬਸ ਇਹ ਇਸੇ ਤਰ੍ਹਾਂ ਸਿਸਟਮ ਚੱਲੀ ਜਾ ਰਿਹਾ, ਉਹ ਨੁਕਸਾਨ ਹੁੰਦਾ ਗਰੀਬ ਆਦਮੀ ਦਾ। ਹਾਂ, ਤੇ ਉਹ ਬਿਲਕੁਲ ਇਸ ਤਰ੍ਹਾਂ ਹੀ ਹਾਂ। ਅਸਲ ਇਹ ਜਿਹੜਾ ਇਹਨਾਂ ਦੇ ਇੱਥੇ ਪਾਕਿਸਤਾਨ 'ਚ ਰਾਣਾ ਸਾਹਿਬ ਆਮ ਲੋਕਾਂ ਦੇ ਜ਼ਿਹਨ 'ਚ ਵੀ ਬਹੁਤ ਸਾਰੇ ਲੋਕਾਂ ਦੇ ਹੈ ਜੀ ਕਿ ਜਿਹੜਾ ਬੰਦੇ ਮਾਰਨੇ ਨਾਲ ਨਾ ਕ੍ਰਾਈਮ ਘਟ ਜਾਂਦਾ। ਨਹੀਂ, ਇਹ ਬਹੁਤ ਤੇ ਗਲਤ ਇਹੀ concept ਜਿਹੜਾ ਮਾਈਂਡ ਸੈਟ ਆ ਨਾ, ਉਹ ਇੱਥੇ ਦੀ ਸ਼ਰਾਫੀਆ 'ਚ ਆ, ਇੱਥੇ ਦੀ ਰੂਲਿੰਗ ਲੀਡ 'ਚ ਆ, ਹਕੂਮਤ, ਉਹ ਇਹੀ ਮਾਈਂਡ ਸੈਟ ਪੁਲਿਸ 'ਚ। ਹਾਂ। ਲੇਕਿਨ ਇਹ ਹੈ ਕਿ 70 ਸਾਲ ਪਾਕਿਸਤਾਨ ਬਣੇ ਨੂੰ ਹੋ ਗਏ, 70 ਹੋ ਗਏ ਜਾਂ ਜ਼ਿਆਦਾ ਹੋ ਗਏ? 76 ਹੋ ਗਏ। 76 ਹੋ ਗਏ। ਤੁਸੀਂ 76 ਸਾਲ ਹੋ ਗਏ। ਤੇ ਇਹ ਜਿਹੜੀ ਐਕਸਟ੍ਰਾਜੁਡੀਸ਼ਲ ਕਤਲ ਵਗਾਰਤ ਆ ਜਿਹਨੂੰ ਕਹਿੰਦੇ ਅਸੀਂ, ਇਹ ਪੰਜਾਬ 'ਚ 76 ਸਾਲਾਂ ਤੋਂ ਵੀ ਹੋ ਰਹੀ, ਤੇ ਉਸ ਤੋਂ ਪਹਿਲਾਂ ਵੀ ਪੁਲਿਸ ਕਰਦੀ ਸੀ, ਠੀਕ ਹੈ ਨਾ। ਲੇਕਿਨ ਅੱਜ ਦੀ ਤੇ ਕ੍ਰਾਈਮ ਘਟਿਆ ਨਹੀਂ। ਤੇ ਉਹਨੂੰ ਅੰਗਰੇਜ਼ੀ 'ਚ ਕਹਿੰਦੇ ਕਿ ਸਿਵਿਰਿਟੀ ਆਫ ਜਿਹੜਾ ਕ੍ਰਾਈਮ ਆ, ਉਹ ਸਿਵਿਰਿਟੀ ਆਫ ਪਨਿਸ਼ਮੈਂਟ, ਉਹਦੇ ਨਾਲ ਕ੍ਰਾਈਮ ਨਹੀਂ ਘਟਦਾ, ਕ੍ਰਾਈਮ ਪ੍ਰੋਸੈਸ ਨਾਲ ਘਟਦਾ ਨਾ। ਪ੍ਰੋਸੈਸ ਵਿੱਚ ਹੁੰਦਾ ਹੈ, ਚੋਈ ਸਾਹਿਬ ਪੰਜ ਵੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਪ੍ਰੋਸੈਸ ਨਾਲ ਹੁੰਦਾ ਹੈ। ਤੇ ਇਹ ਇੱਕ ਰਵੱਈਆ ਹੈ, ਉਹਨੂੰ ਤੁਸੀਂ ਪ੍ਰਵਾਨ ਚੜਾਉਣਾ ਹੁੰਦਾ ਹੈ ਕਿ ਪੂਰਾ ਮਾਹੌਲ ਇਸ ਤਰ੍ਹਾਂ ਦਾ ਹੋ ਜਾਵੇ ਕਿ ਕ੍ਰਾਈਮ ਕਰਨ ਦੇ ਲਈ ਨਾ ਬੰਦੇ ਨੂੰ ਬਹੁਤ ਤਵੱਦੋ ਕਰਨੀ ਪਵੇ, ਇਹਨੂੰ ਲੱਗੇ ਕਿ ਇਹ ਮੁਸ਼ਕਿਲ ਕੰਮ ਹੈ। ਮੁਸ਼ਕਿਲ ਕੰਮ ਹੈ, ਬਿਲਕੁਲ। ਤੇ ਇੱਧਰ ਤੇ ਉਹ ਤੁਸੀਂ ਪੂਰਾ এনवायरमेंट ਨਹੀਂ ਬਣਾਉਂਦੇ, ਨਾ ਸਿਸਟਮ ਇੱਥੇ ਚੱਲਦੇ। ਤੁਸੀਂ ਹੁਣੇ ਕਹਿ ਰਹੇ ਕਰਪਸ਼ਨ ਤੇ ਇਹ ਸਾਰਾ, ਇਹ ਉਹ ਪੂਰਾ ਇੱਕ ਅਲੀਟ ਕਲਚਰ ਹੈ, ਇੱਥੇ ਮਖਸੂਸ ਤਬਕੇ ਨੇ, ਕਰਪਸ਼ਨ ਹੈ। ਉਹਦੇ 'ਚ ਤੁਸੀਂ ਕਹੋ ਜੀ ਕਿ ਹਾਂ ਇਹ ਵਾਲਾ ਕ੍ਰਾਈਮ ਨਹੀਂ ਕਰਨਾ, ਬਾਕੀ ਕਰ ਲਓ, ਚੋਰੀ ਕਰ ਲਓ, ਟਾਕਾ ਮਾਰ ਲਓ, ਰਿਸ਼ਵਤ ਲੈ ਲਓ, ਹੈ ਜੀ, ਕਿਸੇ ਦਾ ਖੂਨ ਵੇਚ ਦਿਓ ਹਸਪਤਾਲਾਂ 'ਚ, ਦਵਾਈਆਂ ਵੇਚ ਦਿਓ, ਇਹ ਤੁਹਾਡੇ ਜਾਇਜ਼ ਕ੍ਰਾਈਮ ਨੇ। ਹਾਂ, ਤੁਸੀਂ ਇਹ ਵਾਲੇ ਕ੍ਰਾਈਮ ਨਹੀਂ ਕਰਨੇ, ਇਹਦੇ 'ਤੇ ਕਰਾਂਗੇ। ਅਤੇ ਉਹਨਾਂ ਨੇ ਆਪਣੇ ਸਾਰਾ ਕੀਤਾ ਹੋਇਆ ਕੰਮ। ਇਸ ਤਰ੍ਹਾਂ ਨਹੀਂ ਹੁੰਦਾ, ਪੂਰੀ ਕੰਡਿਊਸਿਵ এনवायरमेंट ਬਣਾਉਣੀ ਹੁੰਦੀ। ਉਹ ਫਿਰ ਮੁਜਰਮ ਬੜਾ ਚਲਾਕ ਹੋ ਜਾਂਦਾ ਕੰਡਿਊਸਿਵ, ਉਹਨੇ ਜਿਹਨੇ ਕਰਨਾ ਹੈ ਨਾ, ਉਹਨੂੰ ਪਲੈਨਿੰਗ ਕਰਨ ਵਿੱਚ ਵੀ ਬੜਾ ਟਾਈਮ ਲੱਗਣਾ ਹੈ, ਅਤੇ ਉਹ ਕ੍ਰਾਈਮ ਦੀ ਰੇਸ਼ੋ ਆਟੋਮੈਟਿਕਲੀ ਬੜੀ ਘੱਟ ਹੋ ਜਾਣੀ ਚਾਹੀਦੀ। ਲੇਕਿਨ ਰਾਣਾ ਸਾਹਿਬ ਇਸ ਲਈ ਹੈ ਨਾ ਕਿ ਇੱਥੇ ਕੋਈ ਸਕੂਲ ਸਿਸਟਮ ਬਿਹਤਰ ਹੋਏ, ਯੂਨੀਵਰਸਿਟੀ ਸਿਸਟਮ ਬਿਹਤਰ ਹੋਏ, ਅਤੇ ਲੋਕਾਂ ਨੂੰ ਇਹ ਗੱਲਾਂ ਸਮਝਣ। ਤੁਸੀਂ ਤੇ ਹੁਣ ਆਮ ਟਾਟਾ ਵਾਲੇ ਸਕੂਲਾਂ 'ਚ ਪੜ੍ਹ ਕੇ ਮੈਂ ਵੀ ਫਿਰ ਵੀ ਸਿੱਖ ਲਈਆਂ, ਪਤਾ ਨਹੀਂ ਕਿੱਥੋਂ ਸਾਨੂੰ ਵੀ ਸਿਖਾਤੀਆਂ, ਤੇ ਲੋਕਾਂ ਨੂੰ ਮੈਂ ਤੇ ਤੁਹਾਡੇ ਕੋਲੋਂ ਸਿੱਖਿਆ ਸਾਹਿਬ। ਐਵੇਂ ਲੋਕਾਂ ਨਾਲ ਗੱਲਾਂ ਬਾਤਾਂ ਕਰਕੇ ਰਿਪੋਰਟਿੰਗ ਦਾ ਫਾਇਦਾ ਤੇ ਹੁੰਦਾ ਨਾ। ਹਾਂ, ਬਿਲਕੁਲ। ਤੁਸੀਂ ਮਿਲਦੇ ਹੋ 1000 ਬੰਦਾ, ਕਦੀ ਰੰਗ ਬਰੰਗੇ ਬੰਦਿਆਂ ਨੂੰ, ਕਦੀ ਅਫਸਰਾਂ ਨੂੰ, ਕਦੀ ਚਪੜਾਸੀਆਂ ਨੂੰ, ਕਦੀ ਆਪਣੇ ਵਰਗੇ ਬੰਦਿਆਂ ਨੂੰ, ਥੜਿਆਂ 'ਤੇ ਬੈਠੇ ਆ। ਅੱਧੀ ਜ਼ਿੰਦਗੀ ਤੇ ਅਸੀਂ ਥੜੇ ਬੈਠੇ ਰਹੇ, ਨਾਰਕਲੀ ਅਤੇ ਮਜ਼ੰਗ ਅਤੇ ਪ੍ਰੈਸ ਕਲੱਬ, ਅਤੇ ਥੜਾ ਬਹੁਤ ਸਿਖਾ ਦਿੰਦਾ, ਬਹੁਤ ਕੁਝ ਸਿਖਾ ਦਿੰਦਾ। ਤੇ ਉਹ ਇਹਦੇ ਨਾਲ ਰਾਣਾ ਸਾਹਿਬ ਗੱਲ ਯਾਦ ਆਈ, ਹੁਣ ਸੀਸੀਟੀ ਦੀ ਵੀ ਗੱਲ ਹੋ ਰਹੀ ਸੀ ਪੁਲਿਸ ਦੀ, ਕਿ ਪੰਜਾਬ ਪੁਲਿਸ ਦੇ ਆਈਜੀ ਵੀ ਚੇਂਜ ਹੋ ਗਏ ਨੇ। ਹਾਂਜੀ, ਉਹ ਕੋਈ ਫਰਕ ਪੈਣਾ ਹੁਣ? ਉਹ ਅਸਲ ਇਹੀ ਤੇ ਲੋਕ ਹੁਣ ਚੱਲ ਰਹੀ ਸੀ ਡਿਬੇਟ, ਸੋਸ਼ਲ ਮੀਡੀਆ 'ਤੇ ਵੀ ਚੱਲੀ ਹੈ, ਵੈਸੇ ਵੀ ਮਹਿਫਲਾਂ 'ਚ ਜਿਹੜੀਆਂ ਲਾਹੌਰ ਦੀਆਂ ਜਾਂ ਇਸਲਾਮਾਬਾਦ ਦੀਆਂ, ਕਿ ਜੀ ਉਹ ਹੁਣ ਸੀਸੀਟੀ ਬੰਦੀ ਮਾਨ ਨੇ ਘਟੇਗੀ ਕਿ ਨਹੀਂ ਘਟੇਗੀ, ਕਿਉਂਕਿ ਆਈਜੀ ਸਾਹਿਬ ਹੋ ਗਿਆ ਚੇਂਜ, ਤੇ ਰਾਓ ਅਬਦੁਲ ਕਰੀਮ ਨਵੇਂ ਆਈਜੀ ਆ ਗਏ। ਮਰੀਮ ਤੇ ਚੇਂਜ ਨਹੀਂ ਹੋਈ। ਹਾਂ, ਲਾਓ ਤੁਸੀਂ ਖਬਰ ਤੁਸੀਂ ਦੇ ਦਿੱਤੀ। ਉਹ ਇੱਕ ਸਿਆਣੇ ਬੰਦੇ ਨੇ ਇਹ ਕਿਹਾ ਕਿ ਯਾਰ ਇਹ ਆਈਜੀ ਦੀ ਪਾਲਿਸੀ ਨਹੀਂ ਸੀ, ਇਹ ਪਾਲਿਸੀ ਸੀ ਹਕੂਮਤ ਦੀ, ਤੇ ਹਕੂਮਤ ਤੇ ਉਹੀ ਹੈ ਨਾ ਆਈਜੀ ਤੇ। ਬਲਕਿ ਇਹ ਕਿ ਜਿਹੜਾ ਅੱਗੇ ਪਿਛਲਾ ਆਈਜੀ ਸੀ ਡਾਕਟਰ ਉਸਮਾਨ ਅਨਵਰ ਸਾਹਿਬ, ਉਹ ਮਤਲਬ ਸਮਾਰਟ ਆਦਮੀ ਸੀ। ਉਹ ਇਸ ਤਰ੍ਹਾਂ ਦੀ ਜਦੋਂ ਚੀਜ਼ਾਂ ਆਉਂਦੀਆਂ ਸੀ, ਉਹ ਬੜੇ ਸਮਾਰਟ ਤਰੀਕੇ ਨਾਲ, ਤੁਹਾਨੂੰ ਪਤਾ ਨਾ, ਗੱਲਬਾਤ ਅੱਛੀ ਕਰ ਲੈਂਦਾ ਸੀ। ਉਹ ਵੀ ਸੋਸ਼ਲ ਮੀਡੀਆ ਦੇ ਬੜੇ ਸ਼ੌਕੀਨ ਨੇ, ਉਹ ਬੜਾ ਸਮਾਰਟਲੀ ਨਾ ਨਿਕਲ ਜਾਂਦਾ ਸੀ, ਆਪਣੇ ਤੇ ਨਹੀਂ ਆਉਣ ਦਿੰਦਾ ਸੀ। ਤੇ ਜਿਹੜੇ ਰਾਓ ਸਾਹਿਬ ਨੇ, ਮੈਨੂੰ ਥੋੜੇ ਧੀਮੇ ਮਿਜ਼ਾਜ ਦੇ ਬੰਦੇ ਲੱਗਦੇ ਨੇ, ਤੇ ਠਹਿਰ ਠਹਿਰ ਗੱਲ ਕਰਦੇ ਨੇ। ਉਸ ਤਰ੍ਹਾਂ ਉਸਮਾਨ ਅਨਵਰ ਸਾਹਿਬ ਤਾਂ ਬਹੁਤ ਜਿਹੜੇ ਹੁੰਦੇ ਨੇ ਕਿ ਬੜਾ ਕਲੈਵਰ ਕਿਸਮ ਦੇ ਅਫਸਰ, ਬੋਲਣੇ 'ਚ ਕਮ ਸੇ ਕਮ, ਵੈਸੇ ਐਕਸ਼ਨ 'ਚ ਹੋਣ ਤੇ ਮੈਂ ਨਹੀਂ ਕਹਿ ਸਕਦਾ, ਉਸ ਤਰ੍ਹਾਂ ਨਹੀਂ। ਤੇ ਹੁਣ ਇਹ ਦੇਖੋ ਇਹ ਕਿਸ ਤਰ੍ਹਾਂ ਫੇਸ ਕਰਦੇ, ਲੇਕਿਨ ਪੁਲਿਸ ਹੀ ਨਹੀਂ ਚੇਂਜ ਹੋਣੀ। ਤੇ ਚੋਈ ਸਾਹਿਬ, ਇਹ ਜਿਹੜੀ ਹੈ ਬੰਦੇ ਮਾਰਨ ਵਾਲੀ ਪੁਲਿਸ, ਇਹਦਾ ਪਿੱਛੇ ਕੌਣ ਹੈ ਜਿਹਨੇ ਬਣਾਈ ਹੈ? ਗੋਡਫਾਦਰ ਜਿਹੜਾ, ਕਿਹਦਾ ਬ੍ਰੇਨ ਚਾਈਲਡ ਹੈ ਆਈਡੀਆ? ਪੰਜਾਬ ਤੁਸੀਂ ਕਹੋ ਤੇ ਚਾਚਾ ਜੀ ਦੀ ਨੇ, ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਦੀ। ਉਹ ਤੇ ਪੁਰਾਣੀ ਸੀ ਨਾ, ਅੱਜ ਕੱਲ੍ਹ ਕੌਣ ਹੈ? ਅੱਜ ਕੱਲ੍ਹ ਜ਼ਾਹਰ ਹੈ, ਫਿਰ ਹੁਣ ਅਗਰ ਚੀਫ ਮਿਨਿਸਟਰ ਮਰੀਮ ਸਾਹਿਬ ਬੈਠੀਆਂ ਨੇ, ਤੇ ਮੀਆਂ ਸਾਹਿਬ ਕਿਉਂ ਨਹੀਂ ਉਹ ਬਸੰਤ ਕਰਾ ਸਕਦੇ ਨੇ ਕਲਚਰ ਰਿਵਾਈਵਲ, ਤੇ ਅਮਨੋ ਮਾਨ ਵਾਸਤੇ ਉਹਨਾਂ ਨੇ ਕੋਈ, ਉਹਨਾਂ ਦੀ ਇਨਪੁਟ ਤੇ ਹੋਏਗੀ ਰਾਣਾ ਸਾਹਿਬ, ਇਨਪੁਟ ਤੇ ਹੋਏਗੀ। ਲੇਕਿਨ ਇਹ ਹੈ ਕਿ ਚੂੰਕਿ ਆਸ਼ੀਰਵਾਦ ਤੇ ਹੈ, ਆਸ਼ੀਰਵਾਦ ਤੇ ਹੋਏਗੀ। ਵੈਸੇ ਇਹ ਹੈ ਕਿ ਉਹਨਾਂ ਨੇ ਕਿਹਾ ਹੋਏ ਜਾਂ ਨਾ ਕਿਹਾ ਹੋਵੇ, ਹੁਣ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਜ਼ਰਾ ਥੋੜਾ ਮੀਆਂ ਸਾਹਿਬ ਜ਼ਰਾ ਬੁੱਢੇ ਹੋ ਗਏ ਨੇ, ਥੋੜਾ ਵੈਸੇ ਵੀ ਫੇਸ ਤੋਂ ਸੌਫਟ ਲੱਗਦੇ ਨੇ। ਉਹ ਸੌਫਟ ਹੈ, ਇਹ ਜਿਹੜੇ ਨੇ ਨਾ ਪਾਵਰ ਲੀਟ ਵਾਲੇ, ਇਹਨਾਂ ਦੇ ਚਿਹਰਿਆਂ ਤੇ ਨਾ ਜਾਇਆ ਕਰੋ। ਅੱਛਾ, ਬਸ ਰੰਗ ਇਹਨਾਂ ਦੇ ਚਿੱਟੇ ਹੋ ਜਾਂਦੇ ਨੇ ਤੇ ਦਿਲ ਇਹਨਾਂ ਦੇ ਕਾਲੇ ਹੋ ਜਾਂਦੇ ਨੇ। ਮੀਆਂ ਸਾਹਿਬ ਬਾਰੇ ਨਹੀਂ ਕਹਿ ਰਹੇ ਮੈਂ, ਸਾਰਿਆਂ ਦਾ ਜਨਰਲ ਵਿਊ ਮੈਂ ਕਹਿ ਰਿਹਾ। ਜੀ, ਉਹ ਹੋ ਜਾਂਦਾ। ਚਲੋ ਗੱਲ ਹੈ ਉਹ ਆਪਸ ਬਸੰਤ ਹੈ। ਹਾਂ, ਲੇਕਿਨ ਇੱਕ ਰਾਣਾ ਸਾਹਿਬ ਇੱਕ ਚੀਜ਼ ਮਿਸ ਨਾ ਕਰ ਜਾਈਏ, ਬੜੀ ਇੰਪੋਰਟੈਂਟ ਮੈਂ ਗੱਲ ਕਰਨੀ, ਉਹ ਹੈ ਕਿ ਮਾਂ ਬੋਲੀ ਦੀ ਗੱਲ, ਪੰਜਾਬੀ। ਹਾਂ, ਬਿਲਕੁਲ, ਉਹ ਤੇ ਚੰਗਾ ਕੰਮ ਹੈ।
ਹਾਂ। ਉਹਨੂੰ ਮੈਂ ਐਪਰੀਸ਼ੀਏਟ ਕਰਦਾ ਮਰੀਮ ਸਾਹਿਬਾ ਦੇ। ਨਹੀਂ, ਲੇਕਿਨ ਉਹਦੇ ਚ ਉਹ ਤੁਸੀਂ ਐਪਰੀਸ਼ੀਏਟ ਤੇ ਕਰਦੇ ਹੋ, ਲੇਕਿਨ ਉਹ ਲੋਕਾਂ ਨੇ ਜਿਹੜਾ ਉਹਨਾਂ ਨੇ ਜਿੱਥੇ ਤਕਰੀਰ ਕੀਤੀ ਹੈ ਉਹ ਕਿ ਉਰਦੂ 'ਚ ਪੰਜਾਬੀ ਲੋਕਾਂ ਨੂੰ ਸਿਖਾਓ ਤੇ ਪੰਜਾਬੀ ਨੂੰ ਪ੍ਰਮੋਟ ਕਰੋ, ਉਹ ਕੀਤੀ ਉਰਦੂ 'ਚ। ਹਾਂ ਇਹ ਲੋਕਾਂ ਦਾ ਫਿਰ ਤਨਕੀਦ ਤੇ ਆਣੀ ਨਾ। ਨਹੀਂ, ਉਹ ਤੇ ਗਲਤ ਗੱਲ ਕੀਤੀ, ਪੰਜਾਬੀ ਬੋਲਣੀ ਚਾਹੀਦੀ ਸੀ। ਹਾਂ, ਉਹ ਲੋਕਾਂ ਨੇ ਉਹ ਨਹੀਂ ਕੀਤੀ। ਇਹ ਜਵਾਜ਼ ਲੈ ਕੇ ਆਉਂਦੇ ਨੇ ਜੀ ਕਿ ਜਿਹੜਾ ਕਾਇਦੇ ਆਜ਼ਮ ਨੇ ਕਿਹਾ ਸੀ ਨਾ ਉਰਦੂ ਹਮਾਰੀ ਕੌਮੀ ਜ਼ਬਾਨ ਹੋ ਗਈ, ਅੰਗਰੇਜ਼ੀ 'ਚ ਕਿਹਾ ਸੀ ਢਾਕੇ 'ਚ, ਢਾਕਾ ਯੂਨੀਵਰਸਿਟੀ, ਤੇ ਉਸ ਦੇ ਉਹਦਾ ਮੁਲਕ ਟੁੱਟ ਗਿਆ ਬਾਅਦ ਵਿੱਚ। ਤੇ ਉਹ ਜਵਾਜ਼ ਨਹੀਂ ਹੈ। ਇਹ ਤੁਸੀਂ ਗੌਰ ਕੀਤਾ ਕਿ ਜਦੋਂ ਕਾਇਦੇ ਆਜ਼ਮ ਨੇ ਅੰਗਰੇਜ਼ੀ 'ਚ ਕਿਹਾ ਨਾ ਉਰਦੂ ਕੌਮੀ ਜ਼ਬਾਨ ਹੋਏਗੀ, ਤੇ ਉਹਦੇ 25 ਸਾਲ ਮੁਲਕ ਟੁੱਟ ਗਿਆ ਸੀ। ਇਹ ਗੱਲ ਹੈ ਅਸਲ। ਅੱਛਾ, ਬਿਲਕੁਲ। ਇਹ ਕੋਈ ਜਵਾਜ਼ ਵਾਲੀ ਗੱਲ ਨਹੀਂ ਹੈ ਕਿ ਮਰੀਮ ਨੇ ਉਰਦੂ 'ਚ ਕੀਤੀ ਤੇ ਬੇਨਜ਼ੀਰ ਵੀ ਤੇ ਅੰਗਰੇਜ਼ੀ 'ਚ ਕਰਦੀ ਸੀ ਤੇ ਇਹ ਕਰਦੇ ਸਨ, ਤੇ ਬਿਲਾਵਲ ਨੂੰ ਵੀ ਨਹੀਂ ਤੇ ਆਉਂਦੀ। ਉਹ ਇਹ ਤੇ ਘਰ ਦੀ ਜ਼ੁਬਾਨ ਹੈ, ਉਹਨਾਂ ਨੇ ਤੇ ਸਿੱਖੀ ਕੋਈ ਨਹੀਂ। ਕਾਇਦੇ ਆਜ਼ਮ ਨੇ ਕਿਹੜਾ ਉਰਦੂ ਦਾ ਟਿਊਟਰ ਰੱਖਿਆ ਸੀ? ਹਾਂ, ਉਹਦੀ ਜ਼ੁਬਾਨ ਹੀ ਕੋਈ ਨਹੀਂ। ਲੇਕਿਨ ਉਹ ਅਸਲ ਮੈਨੂੰ ਸਾਡਾ ਇੱਕ ਉਸਤਾਦ ਹੁੰਦਾ ਸੀ ਪੰਜਾਬ ਯੂਨੀਵਰਸਿਟੀ 'ਚ, ਉਹ ਸਾਨੂੰ ਇੱਕ ਵਾਕਿਆ ਸੁਣਾਉਂਦਾ ਸੀ ਕਿ ਉਹ ਕਹਿੰਦਾ ਇੱਕ ਮੀਟਿੰਗ ਹੋਈ ਕਿ ਲੋਕਲ ਜਿਹੜੀਆਂ ਕੰਪਨੀਆਂ ਨਾ ਪਾਕਿਸਤਾਨੀ, ਉਹਨਾਂ ਨੂੰ ਪ੍ਰਮੋਟ ਕਰੋ। ਤੇ ਕਹਿੰਦਾ ਉਹਦੇ 'ਚ ਪਾਣੀ ਨੈਸਲੇ ਦਾ ਚੱਲ ਰਿਹਾ ਸੀ। ਹਾਂ, ਮਲਟਾਈ ਨੈਸ਼ਨਲ ਦਾ ਨਾ, ਮਤਲਬ ਉਹ ਮੈਨੂੰ ਗੱਲ ਯਾਦ ਆ ਗਈ। ਮੈਂ ਦੱਸਾਂ ਤੁਹਾਨੂੰ, ਲੋਕਲ ਪਾਣੀ ਜਿਹੜਾ ਨਾ ਉਹ ਪੀਣ ਵਾਲਾ ਨਹੀਂ। ਹਾਂ, ਇਹ ਤੁਹਾਡੀ ਵੈਸੇ ਗੱਲ ਠੀਕ। ਅਸੀਂ ਟਰਾਈ ਕੀਤਾ ਹੋਇਆ। ਹਾਂ, ਟਰਾਈ ਕੀਤਾ ਹੋਇਆ। ਨਹੀਂ, ਮੈਂ ਤਾਂ ਤੁਹਾਨੂੰ ਮਿਸਾਲ ਦੇ ਤੌਰ ਤੇ ਗੱਲ ਦੱਸੀ। ਲੇਕਿਨ ਸੈਨੇਟਰ ਨੇ ਦਿਨੇਸ਼ ਕੁਮਾਰ ਬਲੋਚਿਸਤਾਨ ਤੋਂ, ਉਹਨਾਂ ਨੇ ਸੈਨੇਟ 'ਚ ਵੀ ਇਹ ਪੰਜਾਬੀ ਦੀ ਗੱਲ ਉਠਾਈ। ਅੱਛਾ। ਲੇਕਿਨ ਉਹਨਾਂ ਨੇ ਇਹਦਾ ਇੱਕ ਰਾਣਾ ਸਾਹਿਬ ਗੱਲ ਬੜੀ ਮਜ਼ੇਦਾਰ ਕੀਤੀ, ਉਹ ਮੈਂ ਸੁਣਾਉਣਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਪੰਜਾਬੀ ਮਰੀਮ ਸਾਹਿਬਾ ਨੇ ਕਿਹਾ ਪ੍ਰਮੋਟ ਕਰੋ, ਬੜੀ ਅੱਛੀ ਗੱਲ ਆ ਤੇ ਪ੍ਰਮੋਟ ਕਰਨੀ ਚਾਹੀਦੀ ਹੈ, ਲੇਕਿਨ ਉਹਨੇ ਕਿਹਾ ਪੰਜਾਬੀ ਦੇ ਜਿਹੜੇ ਸਭ ਤੋਂ ਵੱਡੇ ਦੁਸ਼ਮਣ ਆ ਪੰਜਾਬੀ ਨੇ। ਉਹ ਕਹਿੰਦੇ ਪੰਜਾਬੀ ਉਹ ਬੱਚਿਆਂ ਨੂੰ, ਉਹਨਾਂ ਨੇ ਸੈਨੇਟਰ ਤੁਹਾਨੂੰ ਗੱਲ ਦੱਸਣਾ, ਉਹਨਾਂ ਨੇ ਕਿਹਾ ਕਿ ਜਿਹੜੇ ਇਹ ਪੰਜਾਬੀ ਥੋੜੇ ਪੈਸੇ ਆ ਜਾਂਦੇ ਨਾ, ਜਿਹੜੇ ਅਪਰ ਮਿਡਲ ਕਲਾਸ ਜਾਣ ਲੱਗ ਪੈਂਦੇ, ਉਹ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ। ਤੇ ਮੈਂ ਇੱਕ ਪੰਜਾਬੀ ਆਪਣੇ ਅਮੀਰ ਦੋ ਅਸ਼ਰਾਫ ਜਿਹੜਾ ਲੀਡ ਪੰਜਾਬੀ ਨੂੰ ਕਿਹਾ ਕਿ ਯਾਰ ਬੱਚਿਆਂ ਨੂੰ ਪੰਜਾਬੀ ਬੋਲਣ ਤੇ, ਕਹਿੰਦਾ ਇਹ ਤੇ ਪੇਂਡੂ ਜ਼ਬਾਨ ਆ, ਇਹਨੂੰ ਕਿਉਂ ਬੋਲਣ ਦੇਣਾ? ਇਸ ਕਰਕੇ ਉਹਨਾਂ ਨੇ ਕਿਹਾ ਕਿ ਪੰਜਾਬੀ ਦੇ ਦੁਸ਼ਮਣ ਖੁਦ ਹੀ ਪੰਜਾਬੀ ਨੇ। ਬਸ ਉਹ ਜਾਂਗਲੀ, ਉਹ ਸਮਝਦੇ ਨੇ ਜਾਂਗਲੀ ਜ਼ਬਾਨ ਹੋ ਗਈ। ਉਹ ਤੁਹਾਨੂੰ ਪਤਾ ਹੀ ਹੈ ਨਾ ਕਿ ਉੱਥੇ ਸਾਡਾ ਇੱਕ ਪੂਰਾ ਨੋਸਟੈਲਜੀਆ ਹੈ, ਸਾਡਾ ਨੱਠਣਾ ਚਾਹੁੰਦਾ ਹਰ ਪੰਜਾਬੀ ਉਸ ਤੋਂ ਨਾ, ਕਿਉਂਕਿ ਸਾਡੀ ਤੇ ਅਸਲ ਜਿਹੜੀ ਹੈ ਨਾ ਉਹ ਜਾਂਗਲੀ ਪਾਣੀ 'ਚ ਹੀ ਹੈ। ਇਹਦੇ ਨੂੰ ਨਾ ਸ਼ਰਮਾਨ ਵਾਲੀ ਕਿਹੜੀ ਗੱਲ ਹੈ? ਇਹ ਐਵੋਲੂਸ਼ਨ ਹੁੰਦਾ ਇਨਸਾਨਾਂ ਦਾ, ਉਹਦੇ ਜ਼ੁਬਾਨ ਤੇ ਕਲਚਰ ਨੂੰ ਤੇ ਨਹੀਂ ਭੁੱਲਣਾ ਚਾਹੀਦਾ। ਜੋ ਇਹ ਸਭ ਮੇਰਾ ਖਿਆਲ ਹੈ ਗੱਲ ਮੁਕਾਈਏ, ਲੰਬੀ ਹੋ ਗਈ, ਬਸੰਤ ਵੀ ਮੁੱਕ ਜਾਏਗੀ ਅੱਜ, ਤੇ ਵੇਖਦੇ ਹਾਂ ਜੀ ਕਿ ਅੱਜ ਸ਼ਾਮੀ ਕਿੰਨੀ ਗੁੱਡੀ ਉੱਡੇਗੀ, ਰਾਤੀ ਕਿੰਨੇ ਵਜੇ ਮੁੱਕੇਗੀ ਅੱਜ? ਹੁਣ ਅੱਜ ਤਾਂ ਰਾਤ ਲੇਟ ਤੱਕ ਚੱਲੇਗੀ ਨਾ, 12 ਵਜੇ ਤੱਕ। ਹਾਂ, 12 ਵਜੇ ਤੱਕ। ਕੱਲ ਛੁੱਟੀ ਹੈ? ਨਹੀਂ, ਛੁੱਟੀ ਤਾਂ ਨਹੀਂ, ਲੇਕਿਨ ਜਿਹਨਾਂ ਨੇ ਦਫ਼ਤਰ ਜਾਣਾ ਉਹ ਜ਼ਰਾ ਜਲਦੀ ਮੁਕਾ ਦੇਣਗੇ, ਤੇ ਬਾਕੀ ਲਾਹੌਰੀਏ ਖੁਦ ਕਈ ਪੀਰ ਵਾਲੇ ਦਿਨ ਵੀ 2 ਵਜੇ ਉੱਠਦੇ। ਇਸਲਾਮਾਬਾਦ ਦਾ ਜਿਹੜਾ ਗੋਰਾ ਗਿਆ ਸੀ, ਆ ਗਿਆ ਵਾਪਸ ਕਿ ਨਹੀਂ? ਹਾਂ, ਉਹ ਤੇ ਵਾਪਸ, ਉਹ ਤਾਂ ਬਸ ਉਹਨੇ ਤੇ ਸਵੇਰੇ, ਉਹਨੇ ਤਾਂ ਸਵੇਰ ਦਫ਼ਤਰ ਜਾਣਾ ਨਾ, ਉਹਨਾਂ ਦਾ ਤਾਂ ਬਸ ਹਫ਼ਤੇ ਤੱਕ ਸੀ ਨਾ ਉਹ। ਮੇਰਾ ਖਿਆਲ ਹੈ ਅੱਜ ਗੁੱਡੀ ਘੱਟ ਉੱਡੇਗੀ ਚੋਇਸ। ਅੱਛਾ। ਹਾਂ, ਅੱਜ ਜਿਹੜਾ ਹੋਣਾ ਸੀ ਰਾਤੀ ਹੋ ਗਿਆ ਬਸ। ਫਿਰ ਅਗਰ ਅੱਜ ਵੀ ਘੱਟ ਉੱਡੀ ਤੇ ਫਿਰ ਇਹ ਪ੍ਰੋਗਰਾਮ ਫਲਾਪ ਹੀ ਰਹਿਣਾ। ਬਹਰਹਾਲ ਜੀ, ਮਰੀਮ ਨੂੰ ਕਮ ਸੇ ਕਮ ਪ੍ਰੈਸ ਮਿਲ ਗਿਆ ਗਲੋਬਲ ਵੀ, ਤੇ ਇਮੇਜ ਪਾਕਿਸਤਾਨ ਦਾ ਹੋ ਗਿਆ। ਬਾਕੀ ਤੁਸੀਂ ਕੱਲ ਬਲੋਚਿਸਤਾਨ ਵਾਲੀ ਗੱਲ ਕਰ ਰਹੇ ਸੋ, ਮੈਂ ਉਹ ਤਰਲਾਈ ਵਾਲੀ ਮਾਂ ਬਾਰਗਾਹ ਦੀ ਗੱਲ ਕਰ ਰਹੇ ਸਾਂ। ਦੁੱਖ ਨੇ ਸਾਡੇ, ਚਲੋ ਇਨ ਦੁੱਖਾਂ ਵਿੱਚ ਇਹ ਖੁਸ਼ੀ ਆਈ ਸੀ ਤੇ ਬਸ ਲੰਘ ਗਈ ਹੈ, ਤੇ ਵੇਖਾਂਗੇ ਅਗਲੇ ਸਾਲ ਆਂਦੀ ਹੈ ਬਸੰਤ ਕਿ ਨਹੀਂ ਆਂਦੀ, ਤੇ ਹੁਕੂਮਤ ਕੀ ਸਿੱਖੇਗੀ ਇਸ ਤੋਂ, ਕੀ ਨਹੀਂ ਸਿੱਖੇਗੀ। ਲੋ ਸ਼ੇਰ ਸਾਹਿਬ, ਲੋ ਜੀ, ਰੱਬ ਰੱਖ। ਰੱਬ ਰੱਖ।